ਇੰਡੋਜ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੰਡੋਜ਼ ਟੀਵੀ ਦੀ ਟੀਮ ਪਹੁੰਚੀ ਹੈ ਨਵੀਂ ਰਿਲੀਜ਼ ਹੋਣ ਜਾ ਰਹੀ ਪੰਜਾਬੀ ਮੂਵੀ ਸੁਰਖੀ ਬਿੰਦੀ ਦੇ ਪ੍ਰਮੋਸ਼ਨ ਤੇ, ਜੋ ਕਿ ਡਾਇਰੈਕਟ ਕੀਤੀ ਗਈ ਹੈ ਜਗਦੀਪ ਸਿੱਧੂ ਵੱਲੋਂ ਤੇ ਇਸ ਦੇ ਅਦਾਕਾਰ ਨੇ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਫਿਲਮ ਦੇ ਬਾਰੇ। ਇੰਡੋਜ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਖੜੇ ਹਾਂ ਬਹੁਤ ਹੀ ਜਲਦੀ ਰਿਲੀਜ਼ ਹੋਣ ਵਾਲੀ ਮੂਵੀ ਸੁਰਖੀ ਬਿੰਦੀ ਦੀ ਸਟਾਰ ਕਾਸਟ ਦੇ ਨਾਲ, ਜਿਨ੍ਹਾਂ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਸਰਗੁਣ ਤੇ ਗੁਰਨਾਮ ਭੁੱਲਰ ਜੀ। ਆਓ ਤੁਹਾਨੂੰ ਮਿਲਵਾਉਂਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਹੀ ਜਲਦੀ ਤੁਹਾਡੀ ਮੂਵੀ ਪਰਸੋਂ ਰਿਲੀਜ਼ ਹੋਣ ਜਾ ਰਹੀ ਹੈ ਤੇ ਕਿੰਨੀ ਕੁ ਐਕਸਾਈਟਮੈਂਟ ਹੈ ਤੁਹਾਡੇ ਵਿੱਚ? ਸਾਨੂੰ ਤਾਂ ਬਹੁਤ ਐਕਸਾਈਟਮੈਂਟ ਤੋਂ ਜ਼ਿਆਦਾ ਮੈਨੂੰ ਲੱਗਦਾ ਨਰਵਸਨੈਸ ਹੁੰਦੀ ਹੈ। ਜੇ ਸੋ ਜਾਈਏ ਤਾਂ ਮਨ ਕਰਦਾ ਹੁਣ ਸਿੱਧਾ 30 ਅਗਸਤ ਨੂੰ ਹੀ ਉੱਠੀਏ, ਜੇ ਉੱਠ ਰਹੀਏ ਤਾਂ ਮਨ ਹੀ ਨਹੀਂ ਕਰਦਾ ਸੌਣ ਦਾ। ਸਮਝ ਨਹੀਂ ਆਉਂਦਾ ਕਿ ਕੀ ਕਰਨਾ। ਇਹਦੀ ਮੈਂ ਇੱਕ ਸ਼ੇਅਰ 'ਚ ਤੁਹਾਨੂੰ ਇਹ ਬਿਆਨ ਕਰਦਾ ਕਿ ਤੇਰੇ ਖਾਬਾਂ ਖਿਆਲਾਂ ਨੇ ਐਸਾ ਹਾਲ ਕੀਤਾ ਹੈ ਕਿ ਰਾਤੀ ਨੀਂਦ ਨਾ ਆਵੇ, ਸਵੇਰੇ ਜਾਗ ਨਾ ਆਵੇ। ਤੇ ਜਿਵੇਂ ਆਪਾਂ ਪੋਸਟਰ ਵਿੱਚ ਦੇਖ ਰਹੇ ਹਾਂ ਕਿ ਤੁਹਾਡੇ ਹੱਥ ਦੇ ਵਿੱਚ ਇੱਕ ਮੇਕਅਪ ਬ੍ਰਸ਼ ਫੜਿਆ ਹੋਇਆ ਤੁਸੀਂ, ਤੇ ਉਹ ਸਿਰਫ ਪੋਸਟਰ ਦੇ ਵਿੱਚ ਹੀ ਹੈ ਜਾਂ ਫਿਲਮ ਦੇ ਵਿੱਚ ਅਪਲਾਈ ਵੀ ਕੀਤਾ ਤੁਸੀਂ? ਇਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜੀ, ਫਿਲਮ 'ਚ ਹੀ ਪਤਾ ਲੱਗੂਗਾ। ਪਰ ਮੈਂ ਹੁਣ ਅਸੀਂ ਇਸ ਇੰਡਸਟਰੀ 'ਚ ਹਾਂ ਤਾਂ ਅਸੀਂ ਬਹੁਤ ਮੇਕਅਪ ਕਰਾਉਂਦੇ ਹਾਂ। ਮੇਕਅਪ ਦਾ ਬਹੁਤ ਸਾਰੀਆਂ ਚੀਜ਼ਾਂ, ਪਫ ਕਰਨਾ ਦਾ ਜਿਹੜਾ ਸਾਨੂੰ ਵੀ ਪਤਾ ਵੀ ਉਹ ਪਸੀਨਾ ਪਸੀਨਾ ਹੁੰਦਾ ਤਾਂ ਕਿਵੇਂ ਰਿਮੂਵ ਕਰਨਾ। ਮੇਰਾ ਕੁਐਸਚਨ ਇਹ ਸੀ ਕਿ ਤੁਸੀਂ ਮੈਮ ਦੇ ਮੇਕਅਪ ਕੀਤਾ ਜਾਂ ਸਿਰਫ ਪੋਸਟਰ ਦੇ ਵਿੱਚ? ਇਹ ਜੇ ਮੈਂ ਉਹ ਪੋਸਟਰ ਹੀ ਰਿਵੀਲ ਕਰਤਾ ਜੀ ਫਿਰ ਮਗਰ ਕੀ ਰਹਿ ਜਾਣਾ। ਵੈਸੇ ਰੀਅਲ ਲਾਈਫ 'ਚ ਇਹਨੇ ਮੇਰੇ ਵਾਲ ਬਣਾਏ, ਮੇਰੇ ਕੋਲ ਵੀਡੀਓ ਵੀ ਹੈਗੀ ਆ। ਰੰਬੜ ਵਿੱਚੋਂ ਲੈ ਜਰਾ ਚਾ ਕੇ ਬੈਗ ਆ ਕੇ ਦੇਖ ਲਾ ਵੱਡੇ ਦਿਮਾਗੀ ਨੇ ਕਿਹੋ ਜਿਹਾ ਟੋਲਿਆ ਮੇਰੇ ਲਈ। ਉਹ ਆਏ ਮੁਸ਼ਕ ਮਾਰਦਾ ਸੀ ਜਿਵੇਂ ਪਿੱਠਾ ਖਾ ਕੇ ਆਇਆ ਹੋਇਆ। ਰੀਅਲ ਲਾਈਫ 'ਚ ਮੈਂ ਬਹੁਤ ਕੁਝ ਕੀਤਾ, ਜੋ ਫਿਲਮ ਦਾ ਤੁਹਾਨੂੰ ਫਿਲਮ 'ਚ ਪਤਾ ਲੱਗੂਗਾ। ਓਕੇ ਗੁਰਨਾਮ ਜੀ, ਤੁਹਾਡਾ ਸਿੰਗਿੰਗ ਲਾਈਨ ਤੋਂ ਲੈ ਕੇ ਐਕਟਰ ਇਹ ਮੂਵੀ ਤੱਕ ਤੁਹਾਡਾ ਸਫ਼ਰ ਕਿੱਦਾਂ ਦਾ ਰਿਹਾ, ਐਕਸਪੀਰੀਅੰਸ ਕਿੱਦਾਂ ਰਿਹਾ ਤੁਹਾਡਾ? ਬਹੁਤ ਵਧੀਆ ਰਿਹਾ ਜੀ। ਉਤਾਰ ਚੜਾਵ, ਅੱਜ ਕਦੇ ਕਾਮਯਾਬੀ ਮਿਲ ਜਾਂਦੀ ਆ, ਕਦੇ ਨਹੀਂ ਮਿਲਦੀ, ਤਾਂ ਬਸ ਚੱਲਦੇ ਰਹਿਣਾ ਮੇਰੇ ਖਿਆਲ 'ਚ ਸਫ਼ਰ ਦਾ ਹਿੱਸਾ ਰਿਹਾ ਹਮੇਸ਼ਾ ਕਿ ਮੈਂ ਚੱਲਦਾ ਗਿਆ। ਤੇ ਗਾਣੇ ਵੀ ਐਕਟਿੰਗ ਹੀ ਨੇ। ਗਾਣਿਆਂ 'ਚ ਤੁਸੀਂ ਐਕਟ ਕਰਦੇ ਆ, ਭਾਵੇਂ ਆਡੀਓ ਹੋਵੇ ਭਾਵੇਂ ਵੀਡੀਓ ਹੋਵੇ, ਸਾਰੇ ਵੀਡੀਓਜ਼ 'ਚ ਮੈਂ ਆਪ ਐਕਟ ਕਰਦਾ ਸੀ। ਉਸ ਤੋਂ ਪਹਿਲਾਂ ਜਿੰਨਾ ਸਟੇਜ 'ਤੇ ਪਰਫਾਰਮ ਕਰੀਦਾ ਉਹ ਵੀ ਐਕਟ ਹੀ ਹੁੰਦਾ। ਤਾਂ ਐਕਟਿੰਗ ਹਮੇਸ਼ਾ ਹੀ ਇੱਕ ਕਲਾਕਾਰ ਦਾ ਹਿੱਸਾ ਰਹਿੰਦੀ ਹੈ। ਸੋ ਇਸ ਆਰਟ ਨੂੰ ਮੈਂ ਬਹੁਤ ਪਿਆਰ ਕਰਦਾ। ਮੈਨੂੰ ਲੱਗਦਾ ਕਿ ਇਸ ਆਰਟ ਨਾਲ ਹੀ ਮੇਰੀ ਜ਼ਿੰਦਗੀ ਹੈ ਤੇ ਚੱਲਦੀ ਰਹੇ ਇੱਦਾਂ ਹੀ, ਇਹੀ ਉਮੀਦ ਕਰਦਾ। ਸਰ ਸਿੰਗਿੰਗ ਮਤਲਬ ਸੌਂਗ ਦੇ ਵਿੱਚ ਐਕਟ ਔਰ ਮੂਵੀ ਦੇ ਵਿੱਚ ਐਕਟ ਦੇ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ? ਗਾਣਿਆਂ 'ਚ ਐਕਟਿੰਗ ਕਰਨੀ ਔਖੀ ਹੈ ਜੀ। ਗਾਣੇ ਤੁਹਾਡੇ ਕੋਲ ਡਾਇਲੋਗ ਨਹੀਂ ਹੁੰਦੇ ਐਕਸਪ੍ਰੈਸ ਕਰਨ ਲਈ, ਤੁਸੀਂ ਸਿਰਫ ਐਕਸਪ੍ਰੈਸ਼ਨ ਨਾਲ ਖੇਡਣਾ ਹੁੰਦਾ। ਤੇ ਮੈਨੂੰ ਲੱਗਦਾ ਕਿ ਉਹ ਮਾਈਮ ਐਕਟ ਕਰਨਾ ਪੈਂਦਾ ਤੁਹਾਨੂੰ ਗਾਣਿਆਂ 'ਚ ਥੋੜ੍ਹਾ ਜਿਹਾ ਔਖਾ ਹੈ। ਇੱਕ ਗਾਣੇ ਦੀ ਲਾਈਨ ਹੈ, ਉਹਨੂੰ ਮੂੰਹ ਦੇ ਐਕਸਪ੍ਰੈਸ਼ਨਸ ਨਾਲ ਬਿਆਨ ਕਰਨਾ। ਜਦੋਂ ਫਿਲਮ 'ਚ ਤੁਹਾਨੂੰ ਡਾਇਲੋਗ ਮਿਲਦੇ ਆ, ਸਪੇਸ ਮਿਲਦੀ ਹੈ, ਤੁਸੀਂ ਉਹ ਗੱਲ ਨੂੰ ਬੋਲ ਕੇ ਵੀ ਜ਼ਾਹਿਰ ਕਰ ਸਕਦੇ ਆ। ਤਾਂ ਮੈਨੂੰ ਲੱਗਦਾ ਹੈ ਕਿ ਗਾਣਿਆਂ ਨਾਲੋਂ ਫਿਲਮ 'ਚ ਐਕਟਿੰਗ ਕਰਨੀ ਸੌਖੀ ਹੈ। ਸਰ ਜਿੱਦਾਂ ਤੁਹਾਡੀ ਪਹਿਲਾਂ ਫਸਟ ਮੂਵੀ ਸੀਗੀ ਗੁੱਡੀਆਂ ਪਟੋਲੇ, ਤੇ ਉਹ ਵੀ ਲੋਕਾਂ ਨੂੰ ਬਹੁਤ ਪਸੰਦ ਆਈ ਹੈ, ਤੇ ਤੁਹਾਨੂੰ ਕੀ ਲੱਗਦਾ ਲੋਕ ਇਹਨੂੰ ਕਿੰਨਾ ਕੁ ਪਿਆਰ ਦੇਣਗੇ ਤੇ ਕਿੰਨੀ ਕੁ ਸੁਪਰ ਡੂਪਰ ਹਿੱਟ ਜਾਣ ਵਾਲੀ ਹੈ? ਮੈਨੂੰ ਲੱਗਦਾ ਕਿ ਮੇਰੀ ਜਿਹੜੀ ਸਟਰੈਂਥ ਆ ਉਹ ਫੈਮਲੀਜ਼ ਨੇ, ਪਰਿਵਾਰ ਨੇ। ਭਾਵੇਂ ਮੇਰੇ ਗਾਣੇ ਨੇ, ਭਾਵੇਂ ਮੇਰੇ ਸ਼ੋਜ਼ ਨੇ, ਭਾਵੇਂ ਮੇਰੀ ਫਿਲਮ ਸੀ ਗੁੱਡੀਆਂ ਪਟੋਲੇ, ਉਸੇ ਤਰ੍ਹਾਂ ਹੀ ਮੈਂ ਉਸ ਚੀਜ਼ ਨੂੰ ਹਮੇਸ਼ਾ ਮਾਈਂਡ 'ਚ ਰੱਖਦਾ ਕਿ ਮੈਂ ਜਿਹੜਾ ਕੰਮ ਕਰਾਂ ਉਹ ਫੈਮਲੀਜ਼ ਨੂੰ ਪਸੰਦ ਆਵੇ, ਪਰਿਵਾਰਾਂ 'ਚ ਦੇਖਿਆ ਜਾਵੇ, ਭਾਵੇਂ ਉਹ ਗਾਣੇ ਨੇ ਭਾਵੇਂ ਫਿਲਮਾਂ ਨੇ। ਸੁਰਖੀ ਬਿੰਦੀ ਵੀ ਇੱਕ ਪਰਿਵਾਰਕ ਫਿਲਮ ਹੈ ਜੀ, ਔਰ ਫੈਮਲੀਜ਼ ਨੂੰ ਦੇਖਣੀ ਚਾਹੀਦੀ ਹੈ, ਔਰ ਮੈਨੂੰ ਲੱਗਦਾ ਕਿ ਫੈਮਲੀਜ਼ ਹੀ ਦੇਖਣਗੀਆਂ। ਤੇ ਜਿਵੇਂ ਕਿ ਸਾਨੂੰ ਪਤਾ ਲੱਗਿਆ ਕਿ ਰਾਣੋ ਦਾ ਜੋ ਕਰੈਕਟਰ ਹੈ ਉਹ ਬਹੁਤ ਥੋੜਾ ਗੁੱਸੇ ਵਾਲਾ ਹੈ, ਤੇ ਤੁਹਾਨੂੰ ਕਿੰਨਾ ਗੁੱਸਾ ਝੱਲਣਾ ਪਿਆ? ਨਹੀਂ, ਰਾਣੋ ਦਾ ਫਿਲਮ 'ਚ ਇੰਨਾ ਤਾਂ ਨਹੀਂ ਗੁੱਸਾ ਹੈਗਾ ਮੇਰੇ ਖਿਆਲ। ਮੈਨੂੰ ਇੰਨਾ ਜ਼ਿਆਦਾ ਗੁੱਸੇ ਵਾਲੇ ਮੂਮੈਂਟਸ ਯਾਦ ਨਹੀਂ, ਪਰ ਉੱਧਰ ਰਾਣੋ ਬਹੁਤ ਗੁੱਸੇ ਵਾਲੀ ਹੈ। ਜਿੱਦਾਂ ਤੁਸੀਂ ਪਹਿਲਾਂ ਨਾਟਕ ਦੇ ਵਿੱਚ, ਸੀਰੀਅਲ ਦੇ ਵਿੱਚ, ਟੀਵੀ ਸੀਰੀਅਲ ਦੇ ਵਿੱਚ ਕੰਮ ਕੀਤਾ, ਤੇ ਉਸ ਤੋਂ ਬਾਅਦ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਆਏ ਪੰਜਾਬੀ, ਤੱਕ ਤੁਹਾਡਾ ਉਹ ਸਫ਼ਰ ਹੁਣ ਤੱਕ ਦਾ ਕਿੱਦਾਂ ਦਾ ਰਿਹਾ? ਬਹੁਤ ਸੋਹਣਾ ਰਿਹਾ ਜੀ। ਮੈਂ ਹਮੇਸ਼ਾ ਕਹਿੰਦੀ ਜਦੋਂ ਮੈਂ ਟੀਵੀ ਕਰਦੀ ਸੀ ਮੈਂ ਬਹੁਤ ਖੁਸ਼ ਸੀ। ਮੈਨੂੰ ਲੱਗਦਾ ਸੀ ਬਸ ਇਸ ਤੋਂ ਬੈਟਰ ਕੁਛ ਨਹੀਂ ਹੋ ਸਕਦਾ। ਜਦੋਂ ਮੈਂ ਫਿਲਮਾਂ ਕਰਨ ਲੱਗ ਪਈ ਅਤੇ ਪੰਜਾਬ, ਮੈਨੂੰ ਲੱਗਦਾ ਹੁਣ ਇਸ ਤੋਂ ਬੈਟਰ ਕੁਛ ਨਹੀਂ ਹੋ ਸਕਦਾ। ਪਰ ਮੈਂ ਮਤਲਬ ਕੁਝ ਇਹੋ ਜਿਹੇ ਸੀਨ ਹੈ ਜਿਹੜੇ ਮੈਂ ਬਹੁਤ ਵਾਰੀ ਕਰ ਚੁੱਕੀ ਹਾਂ ਟੀਵੀ 'ਚ, ਹੈ ਨਾ। ਇੰਨੇ ਅਸੀਂ ਸ਼ੋਅ ਕੀਤੇ, 10-12 ਸ਼ੋਅ ਕੀਤੇ। ਕੋਈ ਇੱਕ ਇਹੋ ਜਿਹਾ ਸੀਨ ਹੋਣਾ ਜਿਹੜਾ ਮੈਂ ਕਿੰਨੀ ਵਾਰੀ ਕਰ ਚੁੱਕੀ ਹਾਂ ਹਰ ਸ਼ੋਅ 'ਚ, ਪਰ ਉਹ ਲੋਕਾਂ ਨੂੰ ਮੇਰੀ ਇੱਕ ਫਿਲਮ ਤੋਂ ਇੱਕ ਸੀਨ ਯਾਦ ਆ, ਬਟ ਉਹ 10 ਸਾਲਾਂ ਦਾ ਕੰਮ ਨਹੀਂ ਯਾਦ, ਹੈ ਨਾ। ਤਾਂ ਮੈਨੂੰ ਇਸ ਕਰਕੇ ਲੱਗਦਾ ਹੈ ਕਿ ਜਿਹੜਾ ਸਾਡੇ ਕੰਮ ਨੂੰ ਪਹਿਚਾਣ ਜੀ ਮਿਲਦੀ ਹੈ ਉਹ ਫਿਲਮਾਂ ਤੋਂ ਥੋੜ੍ਹੀ ਜ਼ਿਆਦਾ ਮਿਲਦੀ ਹੈ। ਹਾਂਜੀ, ਉਹ ਤਾਂ ਸਹੀ ਗੱਲ ਹੈ ਤੁਹਾਡੀ। ਤੇ ਮੈਮ ਜਿੱਦਾਂ ਤੁਹਾਡੇ ਹੁਣ ਤੱਕ ਦੀਆਂ 8-9 ਫਿਲਮਾਂ ਤੁਸੀਂ ਕਰ ਚੁੱਕੇ ਹੋ, ਤੇ ਤੁਸੀਂ ਕਦੇ ਸੋਚਿਆ ਸੀ ਕਿ ਤੁਹਾਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੰਨਾ ਉੱਚਾ ਮੁਕਾਮ ਤੁਸੀਂ ਹਾਸਿਲ ਕਰ ਪਾਓਗੇ?
ਨਹੀਂ ਬਿਲਕੁਲ ਵੀ ਨਹੀਂ ਜੀ। ਜਦੋਂ ਅਸੀਂ ਅੰਗਰੇਜ਼ ਸ਼ੂਟ ਕਰਕੇ ਆਏ ਸੀ ਮੈਨੂੰ ਅੰਬਰ ਇੱਕ ਦਿਨ ਕਹਿੰਦਾ ਫਿਲਮ ਬਹੁਤ ਗਰਮ ਹੈ ਮਾਰਕੀਟ 'ਚ। ਮੈਂ ਕਿਹਾ ਇਹਨੂੰ ਵੱਡਾ ਪਤਾ ਕੀ ਗਰਮ ਹੈ ਮਾਰਕੀਟ 'ਚ ਕੀ ਨਹੀਂ, ਮੈਂ ਕਿਹਾ ਕਿਸੇ ਨੂੰ ਨਹੀਂ ਪਤਾ। ਫਿਲਮ ਜਦੋਂ ਰਿਲੀਜ਼ ਵੀ ਹੋਈ ਅਸੀਂ ਉਸ ਦਿਨ ਮੈਂ ਤੇ ਮੇਰਾ ਭਰਾ ਬੈਠੇ ਸੀ, ਮੇਰੀ ਮੰਮਾ ਨੇ ਗਲਤ ਟਿਕਟਾਂ ਬੁੱਕ ਕਰਾਤੀਆਂ ਹੈ ਨਾ। ਅਸੀਂ 40-50 ਲੋਕ ਸਾਰੇ ਫੈਮਿਲੀ ਦੇ ਜਾ ਰਹੇ ਸੀ। ਮੈਂ ਕਿਹਾ ਤੁਸੀਂ ਗਲਤ ਹਾਲ ਬੁੱਕ ਕਰਾਤਾ। ਮੰਮੀ ਨੇ ਕਿਹਾ ਚਲੋ ਕੋਈ ਗੱਲ ਨਹੀਂ, ਉਹ ਕੈਂਸਲ ਕਰ ਦਿੰਦੇ, ਤੇਰੀ ਫਿਲਮ ਆ ਦੂਜਾ ਹਾਲ ਕਰਾ ਲੈਂਦੇ ਹਾਂ। ਅਤੇ ਮੇਰੇ ਭਰਾ ਨੇ ਬੁੱਕ ਮਾਈ ਸ਼ੋ ਜਿਹਾ ਖੋਲ੍ਹਿਆ, ਕਹਿੰਦਾ ਓਕੇ, ਕਹਿੰਦਾ ਸਰਗੁਣ ਯਾਰ ਹਾਊਸਫੁੱਲ ਹੈ। ਮੈਂ ਕਿਹਾ ਸ਼ਿਟ ਯਾਰ ਮੰਮਾ ਤੁਸੀਂ ਕਿਉਂ? ਕਹਿੰਦਾ ਸਰਗੁਣ ਤੇਰੀ ਫਿਲਮ ਹਾਊਸਫੁੱਲ ਆ। ਮੈਂ ਕਿਹਾ ਉਹ ਮੇਰੀ ਫਿਲਮ ਹਾਊਸਫੁੱਲ ਹੈ, ਮਿਲ ਨਹੀਂ ਰਹੀ ਟਿਕਟਾਂ। ਮਤਲਬ ਤੁਹਾਨੂੰ ਹੀ ਟਿਕਟ ਨਹੀਂ ਮਿਲੀ? ਹਾਂ, ਅਤੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਮਤਲਬ ਇਹੋ ਜਿਹਾ ਮਾਹੌਲ ਬਣ ਜੂਗਾ ਅੰਗਰੇਜ਼ ਦਾ। ਔਰ ਮੈਮ ਤੁਹਾਨੂੰ ਮਤਲਬ ਤੁਸੀਂ ਦਰਸ਼ਕਾਂ ਨੂੰ ਇਹ ਮੂਵੀ ਦੇ ਲਈ ਕੀ ਕਹਿਣਾ ਚਾਹੋਗੇ? ਬਸ ਆਹੀ ਜੀ ਕਿ ਬਹੁਤ ਸੋਹਣੀ, ਜਿਵੇਂ ਇਹਨੇ ਕਿਹਾ ਕਿ ਪਰਿਵਾਰਿਕ ਫਿਲਮ ਆ। ਅਸੀਂ ਮੈਸੇਜ ਤਾਂ ਲੈ ਕੇ ਆ ਰਹੇ ਹਾਂ ਪਰ ਖੂਬ ਸਾਰੀ ਐਂਟਰਟੇਨਮੈਂਟ ਵੀ ਲੈ ਕੇ ਆ ਰਹੇ ਹਾਂ, ਖੂਬ ਸਾਰੀ ਕਾਮੇਡੀ, ਖੂਬ ਸਾਰਾ ਰੋਮਾਂਸ, ਖੂਬ ਸਾਰੀਆਂ ਗੱਲਾਂ। ਅਤੇ ਜਾਓ ਦੇਖੋ ਸੁਰਖੀ ਬਿੰਦੀ 30 ਅਗਸਤ। ਕਿ ਜਿਹੜੀ ਫਿਲਮ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਭਾਰ ਹੁੰਦਾ ਉਹ ਡਾਇਰੈਕਟਰ ਦੇ ਸਿਰ 'ਤੇ ਹੁੰਦਾ ਜੀ। ਹਾਂ, ਆਪਾਂ ਅੱਜ ਗੱਲ ਕਰਦੇ ਹਾਂ ਜਗਦੀਪ ਸਿੱਧੂ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੰਗ੍ਰੈਚੁਲੇਸ਼ਨਸ ਫਿਲਮ ਵਾਸਤੇ। ਥੈਂਕ ਯੂ ਸੋ ਮਚ। ਅਤੇ ਸਭ ਤੋਂ ਪਹਿਲੇ ਕਿਸਮਤ ਨੇ ਕਿਸਮਤ ਬਦਲੀ, ਠੀਕ ਹੈ। ਕਿਸਮਤ ਦੇ ਵਿੱਚ ਤੁਸੀਂ ਰੁਲਾਇਆ ਵੀ, ਠੀਕ ਹੈ। ਉਸ ਤੋਂ ਬਾਅਦ ਤੁਹਾਡੀ ਆਈ ਛੜੇ ਦੇ ਵਿੱਚ ਤੁਸੀਂ ਹਸਾਇਆ ਵੀ, ਅਤੇ ਹੁਣ ਤੁਹਾਡੀ ਫਿਲਮ ਆ ਰਹੀ ਹੈ ਸੁਰਖੀ ਬਿੰਦੀ। ਇਸ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ? ਇਸ ਦੇ ਵਿੱਚ ਮਤਲਬ ਨਾ ਤਾਂ ਉਹਨਾਂ ਰਵਾਵਾਂਗੇ ਨਾ ਉਹਨਾਂ ਹਸਾਵਾਂਗੇ। ਇਹਦੇ ਵਿੱਚ ਐਕਚੁਅਲੀ ਇੱਕ ਫੀਲ ਹੈ, ਮਿਕਸ ਫੀਲ ਹੈ ਕਿ ਥਰੂ ਆਊਟ ਫਿਲਮ ਤੁਹਾਡੇ ਫੇਸ 'ਤੇ ਇੱਕ ਸਮਾਈਲ ਰਹੂਗੀ ਔਰ ਥਰੂ ਆਊਟ ਫਿਲਮ ਇੱਕ ਅਹਿਸਾਸ ਹੈ ਜਿਹੜਾ ਤੁਹਾਡੇ ਨਾਲ ਚੱਲਦਾ ਰਹੂਗਾ ਔਰ ਜੋ ਤੁਸੀਂ ਫਿਲਮ ਖਤਮ ਹੋਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਤੁਹਾਡੇ ਅੰਦਰ ਰਹਿ ਜਾਊਗਾ। ਸੋ ਇਹ ਥੋੜ੍ਹੀ ਜਿਹੀ ਉਹਨਾਂ ਫਿਲਮਾਂ ਤੋਂ ਥੋੜ੍ਹੀ ਅਲੱਗ ਫਿਲਮ। ਠੀਕ ਹੈ। ਅਤੇ ਗੁਰਨਾਮ ਭੁੱਲਰ ਜੀ ਅਤੇ ਸਰਗੁਣ ਮਹਿਤਾ ਜੀ ਦੇ ਨਾਲ ਕੰਮ ਕਰਕੇ ਮਤਲਬ ਕਿਵੇਂ ਦਾ ਕਾਰਪੋਰੇਟ ਕਿਵੇਂ ਮਿਲਿਆ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਉਹਨਾਂ ਨਾਲ, ਦੋਨਾਂ ਨਾਲ ਕੰਮ ਕਰਕੇ ਔਰ ਦੋਨੇ ਹੀ ਮੇਰੇ ਬਹੁਤ ਵਧੀਆ ਦੋਸਤ ਹੈ। ਮੈਂ ਫਿਲਮ ਤੋਂ ਸਰਗੁਣ ਨੂੰ ਕਿਸਮਤ ਕਰਕੇ ਜਾਣਦਾ ਹੈ, ਗੁਰਨਾਮ ਨੂੰ ਗੁੱਡੀਆਂ ਪਟੋਲੇ ਕਰਕੇ ਜਾਣਦਾ ਹੈ। ਸੋ ਬਹੁਤ ਵਧੀਆ ਮੇਰਾ ਫਰੈਂਡਲੀ ਰਿਲੇਸ਼ਨ ਹੈ ਉਹਨਾਂ ਨਾਲ, ਅਤੇ ਹੱਸਦੇ ਖੇਡਦੇ ਅਸੀਂ ਫਿਲਮ ਕਰ ਲਈ, ਮਤਲਬ ਜ਼ਿਆਦਾ ਟੈਨਸ਼ਨ ਨਹੀਂ। ਅਤੇ ਮਤਲਬ ਨਾਮ ਬੜਾ ਯੂਨੀਕ ਜਿਹਾ, ਡਿਫਰੈਂਟ ਜਿਹਾ, ਸੁਰਖੀ ਅਤੇ ਬਿੰਦੀ, ਇਹ ਤੁਹਾਨੂੰ ਮਤਲਬ ਕਿੱਥੋਂ? ਕਿਉਂਕਿ ਫਿਲਮ ਦੀ ਕਹਾਣੀ ਨਾਲ ਰਿਲੇਟ ਕਰਦਾ। ਫਿਲਮ 'ਚ ਕੁੜੀ ਹੈ, ਉਹ ਪਾਰਲਰ ਦਾ ਕੰਮ ਕਰਦੀ ਹੈ ਔਰ ਪਾਰਲਰ ਸੁਰਖੀ ਬਿੰਦੀ ਕਾਫੀ ਮਤਲਬ ਮੇਨ ਪਾਰਟ ਹੁੰਦਾ ਪਾਰਲਰ ਦਾ। ਪਲੱਸ ਜੋ ਸੁਰਖੀ ਬਿੰਦੀ ਹੈ ਉਹ ਇੱਕ ਕੁੜੀ ਦੇ ਰੀਝਾਂ, ਉਹਦੇ ਚਾਅ ਨੂੰ ਡਿਪਿਕਟ ਕਰਦਾ, ਉਹਦਾ ਸਿੰਬੋਲਿਕ ਹੈ। ਅਤੇ ਇਸ ਕਰਕੇ ਔਰ ਉਹ ਸਾਡੇ ਫਿਲਮ ਦੇ ਨਾਲ ਵੀ ਜਾਂਦਾ ਹੈ ਕਿ ਸਾਡੀ ਫਿਲਮ ਕੁੜੀਆਂ ਦੇ ਚਾਅ, ਉਹਨਾਂ ਦੇ ਡਰੀਮਸ ਦੀ ਹੈ। ਸੋ ਬਹੁਤ ਹੀ ਕਨੈਕਟ ਕਰਦਾ ਫਿਲਮ ਨੂੰ ਉਹ ਟਾਈਟਲ। ਆਖਿਰ ਵਿੱਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹੀ ਕਹਿਣਾ ਚਾਹੂੰਗੇ ਜੀ 30 ਤਰੀਕ ਨੂੰ ਫਿਲਮ ਰਿਲੀਜ਼ ਹੈ ਔਰ ਬਹੁਤ ਹੀ ਸਵੀਟ ਜੀ ਫਿਲਮ ਹੈ। ਤੁਹਾਨੂੰ ਤੁਹਾਡੇ ਆਪਣੇ ਘਰ ਦੀ ਫਿਲਮ ਲੱਗੂਗੀ ਔਰ ਇੱਕ ਉਹ ਫਿਲਮ ਹੈ ਜਿਹੜੀ ਥੀਏਟਰ ਤੋਂ ਬਾਅਦ ਵੀ ਤੁਹਾਡੇ ਨਾਲ ਰਹੂਗੀ। ਸੋ ਪਲੀਜ਼ ਜਾ ਕੇ ਜ਼ਰੂਰ ਦੇਖੋ। ਸਾਰੇ ਨਵੇਂ ਵਿਆਹੇ ਜੋੜੇ ਹਨੀਮੂਨ ਤੇ ਜਾਂਦੇ ਆ। ਆਪਣੇ ਪਿੰਡੋਂ ਨਾ ਟਰਾਲੀ ਚੱਲੀ ਆ ਵੱਡੇ ਬਾਬਿਆਂ ਦੇ, ਆਪਾਂ ਵੀ ਚੱਲਦੇ ਆ। ਸੋ ਇਹ ਸੀ ਫਿਲਮ ਦੀ ਸਟਾਰ ਕਾਸਟ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਮੂਵੀ ਬਹੁਤ ਪਸੰਦ ਆਵੇਗੀ। ਸੋ 30 ਤਰੀਕ ਨੂੰ ਤੁਸੀਂ ਵੀ ਮੂਵੀ ਜ਼ਰੂਰ ਵੇਖਣ ਜਾਣਾ।